ਕਹਿੰਦੇ ਵੀ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ H1B ਵੀਜ਼ਾ ਹੋਲਡਰਸ ਹੈਗੇ ਆ, ਉਹ ਸੈਲਫ ਡਿਪੋਰਟ ਕਰ ਰਹੇ ਆ, ਉਹ ਵੀ ਰੈਕਡ ਨੰਬਰਸ ਦੇ ਵਿੱਚ, ਬਹੁਤ ਵੱਡੀ ਗਿਣਤੀ ਦੇ ਵਿੱਚ। ਸੋ ਇਹਦੇ ਵਿੱਚ ਕਈ ਜਿਹੜੇ ਪੁਆਇੰਟ ਆ ਉਹ ਸਾਹਮਣੇ ਆਏ ਆ। ਕਹਿੰਦੇ ਕਿ ਕੁਛ ਤਾਂ ਇੰਡੀਵਿਜੂਅਲ ਇਹ ਆ ਵੀ ਉਹਨਾਂ ਨੂੰ ਲੱਗਦਾ ਵੀ ਗ੍ਰੀਨ ਕਾਰਡ ਮਿਲਣ ਨੂੰ ਬਹੁਤ ਲੰਮਾ ਸਮਾਂ ਲੱਗਦਾ ਆ। ਤੇ ਪਤਾ ਨਹੀਂ ਕਦੋਂ ਮਿਲਣਾ ਆ, ਤੇ ਹਜ਼ਾਰਾਂ ਦੀ ਗਿਣਤੀ 'ਚ ਹੁਣ ਜਿਹੜੇ ਆ ਪਰਮਾਨੈਂਟ ਜੋਬਸ ਦੇ ਲਈ ਅਮਰੀਕਨ ਅਪਲਾਈ ਕਰ ਰਹੇ ਆ। ਪਲੱਸ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ, ਖਾਸ ਕਰਕੇ ਇੰਡੀਅਨਸ ਦੇ ਅਗੇਂਸਟ। ਉਹ ਵੀ ਜੋ H1 ਵੀਜ਼ੇ ਦੇ ਉੱਤੇ ਹੈਗੇ ਆ, ਡੈਲਸ, ਫੋਰਟ ਵਰਥ, ਜਿਹੜਾ ਟੈਕਸਸ ਵਾਲਾ ਏਰੀਆ, ਉੱਥੇ। ਦੂਜਾ ਨੰਬਰ ਤੇ ਜਿਹੜੇ ਕਾਰਨ ਇਹ ਆ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਲਾਂ 'ਚ ਬਹੁਤ ਸਾਰੀਆਂ ਕੰਸਲਟੈਂਸੀਜ਼ ਖੁੱਲੀਆਂ ਸੀਗੀਆਂ। ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸ਼ੱਕ ਆ। ਉਹ ਹੁਣ ਕੰਸਲਟੈਂਸੀਜ਼ ਉਹਨਾਂ ਨੂੰ ਇਨਵੈਸਟੀਗੇਟ ਹੋ ਰਹੀਆਂ ਹੈਗੀਆਂ ਆ ਵੀ ਹਾਇਰ ਕਿਸ ਕੰਮ ਲਈ ਕੀਤਾ ਜਾਂਦਾ ਸੀ, ਕੰਮ ਕੋਈ ਹੋਰ ਕਰਾਇਆ ਜਾ ਜਾ ਰਿਹਾ ਸੀ। ਤੀਜਾ ਮੇਨ ਕਾਰਨ ਇਹ ਆ ਵੀ ਕਿਉਂਕਿ ਬਹੁਤ ਸਾਰੇ H1B ਵੀਜ਼ੇ ਦੇ ਉੱਤੇ ਜਿਹੜੇ ਲੋਕ ਸੀ, ਉਹਨਾਂ ਦੀਆਂ ਤਨਖਾਹਾਂ ਵਧੀਆ ਸੀਗੀਆਂ, ਤੇ ਉਹਨਾਂ ਨੇ ਜਿਹੜੀਆਂ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ। ਕਿਸੇ ਨੇ ਰੈਸਟੋਰੈਂਟ ਲੈ ਲਿਆ, ਕਿਸੇ ਨੇ ਰੈਂਟਲ ਪ੍ਰਾਪਰਟੀਆਂ ਲੈ ਲਈਆਂ। ਸੋ ਉਹ ਵੀ ਕਹਿੰਦੇ ਬਹੁਤ ਵੱਡੀ ਗਿਣਤੀ 'ਚ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਰਹੇ ਆ, ਕਿਉਂਕਿ US ਗਵਰਨਮੈਂਟ ਇਹ ਹੁਣ ਇਨਵੈਸਟੀਗੇਟ ਕਰ ਰਹੀ ਆ ਵੀ ਵੀਜ਼ਾ ਵਾਇਓਲੇਸ਼ਨ ਹੋਈ ਆ। ਤੇ ਜੇ ਤੁਹਾਨੂੰ H1B ਵੀਜ਼ੇ ਦੇ ਉੱਤੇ ਸੱਦਿਆ ਆ ਤੇ ਤੁਸੀਂ ਉਹੀ ਕੰਮ ਕਰ ਸਕਦੇ ਆ, ਜਾਂ ਆਪਣੇ ਲਈ ਘਰ ਖਰੀਦ ਸਕਦੇ ਆ, ਨਾ ਕਿ ਜਿਹੜਾ ਕੋਈ ਹੋਰ ਜਿਹੜਾ ਬਿਜ਼ਨਸ ਆ ਜਾਂ ਕੋਈ ਰੈਂਟਲ ਪ੍ਰਾਪਰਟੀ ਤੁਸੀਂ ਖਰੀਦਦੇ ਆ, ਉਹ ਇੱਕ ਤਰ੍ਹਾਂ ਨਾਲ ਬਿਜ਼ਨਸ ਹੈਗਾ ਆ। ਸੋ ਇਹ ਇੱਕ ਵੀਜ਼ਾ ਰੈਵੋਕੇਸ਼ਨ ਲੈਟਰਸ ਕੁਛ H1B ਵਾਲੇ ਜਿਹੜੇ ਲੈਂਡਲੋਰਡ ਸੀ H1B ਵੀਜ਼ੇ ਵਾਲੇ, ਉਹਨਾਂ ਨੂੰ 3 ਮਹੀਨੇ ਪਹਿਲਾਂ ਭੇਜੇ ਗਏ ਆ। ਉਹ ਤੋਂ ਬਾਅਦ ਕਹਿੰਦੇ ਜਿਹੜੇ ਡੈਲਸ, ਫੋਰਟ ਵਰਥ, ਜਿਹੜਾ ਟੈਕਸਸ ਵਾਲਾ ਏਰੀਆ ਆ, ਉੱਥੇ ਅਮਰੀਕਨ ਲੋਕ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਦੇ ਵਿੱਚ ਹੈਗੇ ਆ H1B ਵੀਜ਼ੇ ਲੋਕਾਂ ਦੇ ਉਲਟ। ਕਾਰਨ ਕੀ ਹੋਇਆ ਵੀ ਉੱਥੇ ਜਿਹੜੀਆਂ ਘਰਾਂ ਦੀਆਂ, ਜਿਹੜੇ 2-2 ਲੱਖ ਦੇ ਘਰ ਸੀ, 1.5-1.5 ਦੇ, ਉਹ 5-5 ਲੱਖ ਤੱਕ ਚੱਲ ਗਏ। ਜੋ ਲੋਕਲ ਪਾਪੂਲੇਸ਼ਨ ਸੀ ਉਹ ਘਰ ਖਰੀਦਣ ਦੇ ਵਿੱਚ ਆਊਟ ਹੋ ਗਈ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ 70-80 ਹਜ਼ਾਰ ਲੱਖ ਡਾਲਰ ਸੀ। ਐਵਰੇਜ ਜਿਹੜੀ ਤਨਖਾਹ ਉੱਥੇ ਜਿਹੜੀ 40-50 ਹਜ਼ਾਰ ਡਾਲਰ ਸੀ। ਸੋ ਉਹ ਲੋਕਾਂ ਦੀ ਜਿਹੜੀ ਵਿਰੋਧਤਾ ਹੈ, ਤੁਸੀਂ ਫ੍ਰਿਸਕੋ ਏਰੀਆ ਦਾ ਦੇਖਦੇ ਆ ਵੀ ਕਿੰਨੀ ਹਰ ਰੋਜ਼ ਕੋਈ ਨਾ ਕੋਈ ਨਿਊਜ਼ ਹੁੰਦੀ ਆ। ਤੇ ਜਿਹੜੇ ਹੁਣ ਅਮਰੀਕਨਸ ਆ, ਕਹਿੰਦੇ ਵੀ ਉਹ ਆਰਗੇਨਾਈਜ਼ ਹੋ ਰਿਹਾ ਆਪਣੇ ਆਪ ਦੇ ਵਿੱਚ, ਫਰਾਡ ਇਨਵੈਸਟੀਗੇਸ਼ਨਸ ਚੱਲ ਰਹੀਆਂ ਹੈਗੀਆਂ ਆ। ਸੋ ਬਹੁਤ ਸਾਰੇ ਜਿਹੜੇ ਲੋਕ ਆ ਇਹ ਹੁਣ ਇਸ ਕਰਕੇ ਡਰ ਰਹੇ ਆ ਵੀ ਸਾਨੂੰ ਆਈਸ ਵਾਲੇ ਕਿਤੇ ਫੜ ਨਾ ਲੈਣ। ਉਹਦੇ ਨਾਲੋਂ ਬੈਟਰ ਇਹ ਆ ਵੀ ਸੈਲਫ ਡਿਪੋਰਟ ਕਰ ਲਈਏ, ਕਿਉਂਕਿ ਕਈਆਂ ਨੂੰ ਇੰਡੀਆ ਦੇ ਵਿੱਚ ਵੀ ਵਧੀਆ ਜੋਬ ਮਿਲ ਜਾਂਦੀ ਜਦੋਂ ਅਮਰੀਕਾ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਆ। ਸੋ ਤੇ ਉਹ ਆਪਣੇ ਫੈਮਿਲੀਜ਼ ਦੇ ਕੋਲ ਜਾਣਾ ਚਾਹੁੰਦੇ ਆ, ਤੇ ਆਈਸ ਦੇ ਡਰ ਪੱਖੋਂ ਕਿ ਸਾਨੂੰ ਕਿਤੇ ਫੜ ਕੇ ਅੰਦਰ ਨਾ ਕਰ ਦਿੱਤਾ ਜਾਵੇ, ਫਿਰ ਪਰਮਾਨੈਂਟਲੀ ਜਿਹੜਾ ਤੁਹਾਡਾ ਬੈਨ ਅਮਰੀਕਾ ਦੇ ਵਿੱਚ ਹੋਵੇ। ਇਸ ਕਰਕੇ ਵੱਡੀ ਗਿਣਤੀ ਦੇ ਵਿੱਚ H1B ਵੀਜ਼ਾ ਹੋਲਡਰ ਜਿਹੜੇ ਭਾਰਤੀ ਮੂਲ ਦੇ ਆ, ਉਹ ਸੈਲਫ ਡਿਪੋਰਟ ਕਰ ਰਹੇ ਹੈਗੇ। ਹੂੰ। ਜੀ ਬਿਲਕੁਲ, ਆਪਾਂ ਕੱਲ੍ਹ ਸ਼ਾਮੀ ਵੀ ਖਬਰ ਕੀਤੀ ਸੀ, ਇੱਕ ਵਾਰੀ ਫੇਰ ਦੱਸ ਦਿੰਦੇ ਹਾਂ। ਇੱਕ 50 ਸਾਲਾਂ ਦਾ ਨੀਰਜ ਸ਼ਰਮਾ ਨਾਂ ਦਾ ਬੰਦਾ, ਇਹ ਇੰਡੀਅਨ ਅਮਰੀਕਨ ਹੈ, 2017 'ਚ ਸਿਟੀਜ਼ਨ ਬਣ ਗਿਆ ਸੀਗਾ, ਪਰ ਇਹਨੇ ਵੀਜ਼ਾ ਫਰਾਡ ਕੀਤਾ ਸੀ। 11 ਜਿਹੜੀਆਂ H1B ਦੀਆਂ ਨਕਲੀ ਫਰਾਡ ਵੀਜ਼ਾ ਪਟੀਸ਼ਨਸ ਇਹਨੇ ਲਾਈਆਂ ਸੀਗੀਆਂ। ਇਹ ਇੱਕ ਕੰਸਲਟੈਂਸੀ ਕਾਈਂਡ ਆਫ ਕੰਪਨੀ ਦਾ, ਸਟਾਫਿੰਗ ਕੰਪਨੀ ਦਾ ਇਹ CEO ਤੇ ਮਾਲਕ ਸੀਗਾ। ਉਹ ਜੋਬਸ ਕੋਈ ਅੱਗੇ ਸੀਗੀਆਂ ਨਹੀਂ, ਪਰ ਨਕਲੀ ਇੱਕ ਹਿਸਾਬ ਦੇ ਨਾਲ ਦਸਤਾਵੇਜ਼ ਲਾ ਕੇ, ਨਕਲੀ ਜੋਬਸ ਸ਼ੋਅ ਕਰਕੇ ਇਹਨੇ 11 ਜਿਹੜੀਆਂ H1B ਪਟੀਸ਼ਨਸ ਪਾਈਆਂ ਸੀਗੀਆਂ, ਤੇ ਹੁਣ ਉਹ ਫਰਾਡ ਸਾਹਮਣੇ ਆ ਗਿਆ, ਤੇ ਹੁਣ ਇਹਦੀ ਸਿਟੀਜ਼ਨਸ਼ਿਪ ਵਾਪਸ ਲਈ ਜਿਹੜੀ ਉਹ ਜਾ ਰਹੀ ਆ। ਸੋ ਸਰਕਾਰ ਦੇ ਦੁਆਰਾ ਆਲਰੇਡੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਡੀਨੈਚੁਰਲਾਈਜੇਸ਼ਨ ਦਾ ਐਕਸ਼ਨ ਇਸ ਦੇ ਉਲਟ ਸ਼ੁਰੂ ਕਰ ਦਿੱਤਾ ਗਿਆ। 17 ਹੋਰ ਜਾਣੇ ਆ ਜਿਨ੍ਹਾਂ ਦੇ ਉਲਟ ਨਾਲ ਇਹ ਚੱਲ ਰਿਹਾ। ਕੁੱਲ ਮਿਲਾ ਕੇ 300 ਤੋਂ ਵੱਧ ਕੇਸ ਜਿਹੜੇ ਹਰਜੋਤ ਸਿੰਘ ਜੀ ਇਸ ਮੌਕੇ ਚੱਲ ਰਹੇ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ, ਜਿਹੜੇ ਇਹ ਕਿਹਾ ਜਾ ਰਿਹਾ ਆ ਵੀ ਉਹਨਾਂ ਨੂੰ ਡੀਨੈਚੁਰਲਾਈਜ਼ ਕੀਤਾ ਜਾਵੇ। ਸਿਰਫ ਤੇ ਸਿਰਫ ਜਿਹੜੇ ਲੋਕ ਇੱਥੇ ਜੰਮੇ ਨੇ US ਦੇ ਵਿੱਚ, ਜਿਹੜੇ ਬਰਥ ਰਾਈਟ ਤੋਂ ਸਿਟੀਜ਼ਨ ਆ, ਉਹਨਾਂ ਨੂੰ ਨਹੀਂ ਡੀਨੈਚੁਰਲਾਈਜ਼ ਕੀਤਾ ਜਾ ਸਕਦਾ। ਜਿਨ੍ਹਾਂ ਨੇ ਬਾਅਦ ਦੇ ਵਿੱਚ ਸਹੁੰ ਚੱਕ ਕੇ ਜੋ ਕਿ ਮੈਜੋਰਟੀ 'ਚ ਆਪਣੀ ਕਮਿਊਨਿਟੀ ਬਣਦੀ ਆ, ਜਿਹੜੇ ਇਮੀਗ੍ਰੈਂਟ ਹੋ ਕੇ ਇੱਥੇ ਆਏ ਆ ਤੇ ਬਾਅਦ ਦੇ ਵਿੱਚ ਇਹ ਸਿਟੀਜ਼ਨ ਬਣੇ ਆ, ਤੇ ਜੇ ਤੁਹਾਡਾ ਕੋਈ ਫਰਾਡ ਫੜਿਆ ਗਿਆ, ਤੁਹਾਡਾ ਕੋਈ ਫਰਾਡ ਸਾਹਮਣੇ ਇਹਨਾਂ ਦੇ ਆ ਗਿਆ, ਤਾਂ ਤੁਹਾਨੂੰ ਡੀਨੈਚੁਰਲਾਈਜ਼ ਕੀਤਾ ਜਾ ਸਕਦਾ ਹੈ। ਕੀਤਾ ਜਾ ਰਿਹਾ ਆ, ਕੀਤਾ ਜਾ ਨਹੀਂ ਸਕਦਾ ਅੱਜ ਕੱਲ੍ਹ, ਤਾਂ ਹੁਣ ਕੀਤਾ ਜਿਹੜਾ ਜਾ ਰਿਹਾ ਆ। ਸੋ ਇਹ ਸ਼ਰਮਾ ਸਾਹਿਬ ਰਿਕਰੂਟ ਕਰਦੇ ਸੀਗੇ ਵਰਕਰਸ ਨੂੰ H1B ਦੇ ਉੱਤੇ, ਪਰ ਅੱਗੇ ਕੋਈ ਜੋਬ ਨਹੀਂ ਸੀ ਹੁੰਦੀ। ਸੋ ਨਕਲੀ ਦਸਤਾਵੇਜ਼ਾਂ ਦੇ ਨਾਲ ਹੀ ਸਭ ਕੁਝ ਕਰੀ ਜਿਹੜੇ ਉਹ
ਜਾ ਰਹੇ ਸੀਗੇ। ਸੋ 2017 ਦੇ ਵਿੱਚ ਇਹ ਨੈਚੁਰਲਾਈਜ਼ਡ ਸਿਟੀਜ਼ਨ ਜਿਹੜਾ ਉਹ ਬਣ ਗਿਆ ਸੀਗਾ, ਪਰ 2019 ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਚਾਰਜ ਕੀਤਾ ਗਿਆ ਸੀ ਵੀਜ਼ਾ ਫਰਾਡ ਨੂੰ ਜਿਹੜਾ ਉਹ ਲੈ ਕੇ। ਸੋ ਜਿਹੜੇ DHS ਦੇ ਸਕੱਤਰ ਨੇ ਮਾਰਕ ਵੇਨ ਮੋਲਨ, ਉਹਨਾਂ ਨੇ ਕਿਹਾ ਵੀ ਅਮਰੀਕਨ ਸਿਟੀਜ਼ਨਸ਼ਿਪ ਇੱਕ ਪ੍ਰਿਵਿਲੇਜ ਆ, ਇਟ ਮਸਟ ਬੀ ਅਰਨਡ ਓਨੈਸਟਲੀ, ਇਮਾਨਦਾਰੀ ਦੇ ਨਾਲ ਤੁਹਾਨੂੰ ਇਹ ਜਿਹੜੀ ਉਹ ਲੈਣੀ ਪੈਣੀ ਆ। ਜੇ ਤੁਸੀਂ ਸਾਡੇ ਕਾਨੂੰਨ ਤੋੜੋਗੇ ਤਾਂ ਉਸ ਦਾ ਖਾਮਿਆਜ਼ਾ ਜਿਹੜਾ ਆ ਉਹ ਭੁਗਤਣਾ ਪਊਗਾ। ਇਮੀਗ੍ਰੇਸ਼ਨ ਪ੍ਰੋਸੀਡਿੰਗ ਦੇ ਵਿੱਚ ਜੇ ਤੁਸੀਂ ਝੂਠ ਬੋਲੋਗੇ ਤਾਂ ਤੁਹਾਡਾ ਇਹ ਜਿਹੜਾ ਪ੍ਰਿਵਿਲੇਜ ਆ ਉਹ ਖਤਮ ਹੋ ਜਾਂਦਾ ਆ। ਸੋ ਇਹਨੇ ਉਸ ਜਿਹੜੀ ਐਪਲੀਕੇਸ਼ਨ ਨੈਚੁਰਲਾਈਜੇਸ਼ਨ ਵਾਲੀ ਐਪਲੀਕੇਸ਼ਨ ਦੇ ਉਸ ਕਾਲਮ ਦੇ ਉੱਤੇ ਹਰਜੋਤ ਸਿੰਘ ਜੀ ਟਿਕ ਮਾਰਿਆ ਸੀਗਾ। ਉੱਥੇ ਇਹ ਕਹਿੰਦਾ ਸੀਗਾ, ਜਿਹੜਾ ਸਵਾਲ ਸੀਗਾ ਵੀ ਕਿਤੇ ਤੁਸੀਂ ਇਦਾਂ ਦਾ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਲਈ ਤੁਸੀਂ ਅਜੇ ਤੱਕ ਫੜੇ ਨਹੀਂ ਗਏ ਜਾਂ ਚਾਰਜ ਨਹੀਂ ਹੋਏ, ਤੇ ਇਹਨੇ ਕਰਤਾ ਸੀਗਾ ਨੋ। ਤੇ ਕਿਉਂਕਿ ਪਰ ਇਹਨੇ ਕ੍ਰਾਈਮ ਕੀਤਾ ਸੀਗਾ ਤੇ ਆਬਵੀਅਸਲੀ ਇਹ ਫੜਿਆ ਨਹੀਂ ਸੀ ਗਿਆ, ਤਾਂ ਇਸ ਲਈ ਕਹਿੰਦਾ ਵੀ ਤੂੰ ਝੂਠ ਬੋਲਿਆ ਆ ਤੇ ਹੁਣ ਤੇਰੀ ਸਿਟੀਜ਼ਨਸ਼ਿਪ ਜਿਹੜੀ ਉਹ ਵਾਪਸ ਜਿਹੜੀ ਉਹ ਲਈ ਜਾਊਗੀ। ਸੋ ਸੈਕਸ ਅਫੈਂਡਰਸ, ਵੱਖ-ਵੱਖ ਤਰ੍ਹਾਂ ਦੇ ਫਰਾਡ, ਡਰੱਗ ਟ੍ਰੈਫਿਕਰਸ, ਉਹਨਾਂ ਦੇ ਉੱਤੇ ਕਹਿੰਦੇ ਵੀ ਅਸੀਂ ਹੁਣ ਜ਼ਿਆਦਾ ਨਿਗਰਾਨੀ ਜਿਹੜੀ ਉਹ ਰੱਖੀ ਆ। ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆ ਰਹੀ ਆ, ਅਸੀਂ ਉਹਨਾਂ ਲੋਕਾਂ ਨੂੰ ਡੀਨੈਚੁਰਲਾਈਜ਼ ਕਰਾਂਗੇ ਤੇ ਨਾਲ ਦੇ ਨਾਲ ਬਾਅਦ 'ਚ ਡਿਪੋਰਟ ਕੀਤਾ ਜਾਵੇਗਾ। ਜੀ।